अकमल शहजाद घूमन साहब। इस तो बाद जनाब साडे मोहतरम मुकरम मीर तना यूसी साहब, नावल निगार, कहानीकार, शायर, इन्हां दियां हुण तक 8 दे करीब किताबां छप चुकियां ने, जिंदे विचों 7 किताबां नसर ते ने, 5 नावल और 2 कहानी परागे। जिंदे विच त्रे एक समंदर पार, काला चानन जिस ते उन्हां नूं वारिश अवार्ड भी मिलिया, कई किताबां खद्दरपोश अवार्ड भी लै, BS MS MPhil दे मुकाले भी, थीसिस भी इन्हां दी किताबां ते करवाए गए मुख्तलिफ यूनीवर्सिटियां ने। कमली दा सच अज वो कहानी पेश कर रहे हैं मीर तना यूसफी साहब। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਨਾਨਕੇ ਪਿੰਡ ਜਾਂਦੇ ਸਾਂ। ਸਾਰੇ ਰਾਹ ਮਾਂ ਨੇ ਸਾਨੂੰ ਬੱਸ ਵਿੱਚੋਂ ਨਾ ਉਤਰਨ ਦੇਣਾ। ਕਦੀ ਬੱਸ ਦੇ ਕੰਡਕਟਰ ਤੇ ਕਦੀ ਕਿਸੇ ਮੁਸਾਫਰ ਨੇ ਸਾਨੂੰ ਪਾਣੀ, ਪਕੌੜੇ, ਰੋਟੀਆਂ ਲਿਆ ਦੇਣੀਆਂ। ਚੰਗੇ ਵੇਲੇ ਸਨ। ਆਪਣੇ ਪਿੰਡ ਤੋਂ 2 ਮੀਲ ਦੂਰ ਅੱਡੇ ਉੱਤੇ ਉਤਰ ਕੇ ਪਿੰਡ ਜਾਣ ਵਾਲਾ ਕੋਈ ਟਾਂਗਾ ਲੱਭਣਾ। ਸਵਾਰੀਆਂ ਪੂਰੀਆਂ ਕਰਕੇ ਕੋਚਵਾਨ ਨੇ ਆਪੀ ਬੰਮ ਉੱਤੇ ਬਹਿ ਜਾਣਾ। ਹੌਲੀ ਹੌਲੀ ਕੱਚੇ ਪਏ ਦੀ ਧੂੜ ਉਡਾਉਂਦਾ ਨਾਲ ਨਾਲ ਨਸਦੀ ਰਜਵਾਹ ਦੇ ਕੰਢੇ ਉਗੀਆਂ ਟਾਹਲੀਆਂ ਸਰੂਟ ਤੇ ਉਹਨਾਂ ਨੂੰ ਤੋਂ ਪਰਾਂ ਪੈਲੀਆਂ ਪਿੱਛੇ ਛੱਡਦਾ। ਜਦੋਂ ਟਾਂਗਾ ਪਿੰਡ ਦੀ ਪੁਲੀ ਕੋਲ ਪੜਨਾ ਤਾਂ ਮਾਂ ਦਾ ਰੰਗ ਖੁਸ਼ੀ ਨਾਲ ਸੁਨਹਿਰਾ ਹੋ ਜਾਣਾ। ਆਪਣੇ ਆਪ ਨੂੰ ਉਹਨੇ ਆਪਣੀ ਹੋਸ਼, ਸੰਦੂਕ, ਸਮਾਨ, ਬੁਰਖਾ ਸਭ ਕੁਝ ਭੁੱਲ ਜਾਣਾ। ਹੋਰ ਤੇ ਹੋਰ ਉਹਨੇ ਸਾਨੂੰ ਭੁੱਲ ਜਾਣਾ। ਪੇਕਿਆਂ ਦੇ ਪਿੰਡ ਦਾ ਜਾਦੂ ਅੱਜ ਤੱਕ ਮੇਰੀ ਸਮਝ ਵਿੱਚ ਨਹੀਂ ਆਇਆ। ਮੈਂ ਜ਼ਰਾ ਹੁਸ਼ਿਆਰ ਸਾਂ, 12-13 ਸਾਲਾਂ ਦਾ ਹੋਵਾਂਗਾ। ਦੋਵਾਂ ਨਿੱਕਿਆਂ ਨੂੰ ਉਂਗਲ ਲਾ ਕੇ ਹੌਲੀ ਹੌਲੀ ਮਾਂ ਦੇ ਪਿੱਛੇ ਪਿੱਛੇ ਵੀ ਜਾਣਾ ਤੇ ਮੁੜ ਮੁੜ ਕੇ ਪੁਲੀ ਉੱਤੇ ਛੱਡੇ ਸਮਾਨ ਨੂੰ ਵੀ ਵੇਖਣਾ। ਪਿੱਛੋਂ ਕਿਸੇ ਦੀ ਆਵਾਜ਼ ਆਉਣੀ, ਪੁੱਤਰ ਬੇਫਿਕਰਾ ਹੋ ਕੇ ਜਾ, ਘਰੋਂ ਕਿਸੇ ਨੂੰ ਘੱਲ ਦੇਈ। ਮਾਂ ਨਿੱਕੀ ਨੂੰ ਕੁਛੜੇ ਲਾ ਦਬਾ ਸੱਟ ਟੁਰੀ ਜਾਣਾ। ਰਾਹ ਵਿੱਚ ਮਿਲਣ ਵਾਲਿਆਂ ਨੂੰ ਸਲਾਮ ਕਰਦਿਆਂ ਕਰਦਿਆਂ ਉਹਨੂੰ ਖੁਸ਼ੀ ਵੀ ਹੋਣੀ ਤੇ ਗੁੱਸਾ ਵੀ ਚੜ੍ਹਨਾ। ਖੁਸ਼ੀ ਚਿਰਾਂ ਪਿੱਛੋਂ ਆਪਣੀਆਂ ਸਹੇਲੀਆਂ ਤੇ ਆਪਣੇ ਮਾਪਿਆਂ ਨੂੰ ਵੇਖਣ ਦੀ ਤੇ ਗੁੱਸਾ ਆਪਣੇ ਰਾਹ ਖੋਟਾ ਹੋਣ ਦਾ। ਮਾਂ ਦੀਆਂ ਇਹ ਸਹੇਲੀਆਂ ਸਾਰੇ ਦੀਆਂ ਸਾਰੀਆਂ ਸਾਡੀਆਂ ਮਾਸੀਆਂ ਸਨ। ਉਹਨਾਂ ਨੇ ਸਾਡੇ ਮੂੰਹ ਚੁੰਮਣੇ, ਬੋਝਿਆਂ ਵਿੱਚ ਹੱਥ ਫੇਰਨੇ, ਅੱਬਾ ਜੀ ਦਾ ਹਾਲ ਪੁੱਛਣਾ। ਸਾਡੇ ਨਾਲੋਂ ਪਹਿਲਾਂ ਸਾਡੀ ਖਬਰ ਘਰ ਪੜ ਜਾਣੀ ਤੇ ਪੂਰੇ ਟੱਬਰ ਨੇ ਇੱਕ ਇੱਕ ਕਰਕੇ ਘਰੋਂ ਨਿਕਲ ਆਉਣਾ। ਗਲੀ ਵਿੱਚ ਇੱਕ ਮੇਲਾ ਜਿਹਾ ਲੱਗ ਜਾਣਾ ਤੇ ਉਸ ਮੇਲੇ ਵਿੱਚ 2 ਨੀਲੀਆਂ ਅੱਖਾਂ ਨੇ ਨਾਲ ਦੇ ਕੋਠੇ ਤੋਂ ਬਿਟਰ ਬਿਟਰ ਵੇਖਣਾ। ਅਸੀਂ ਜ਼ਰਾ ਵੱਡੇ ਹੋ ਗਏ ਤੇ ਅੱਬਾ ਜੀ ਨੇ ਸਾਡੀ ਪੜ੍ਹਾਈ ਇੱਥੋਂ ਹਰ ਸਾਲ ਆਉਣ ਜਾਣ ਬੰਦ ਕਰ ਦਿੱਤਾ। ਹੁਣ ਕਦੀ ਮਾਂ ਨੇ ਕਦੀ ਅਸੀਂ ਇਕੱਲੇ ਇਕੱਲੇ ਹੋ ਆਉਣਾ। ਇਹ 2-3 ਮਹੀਨੇ ਦੀ ਮੌਜ ਮੁੱਕ ਗਈ। 14ਵੀਂ ਪਾਸ ਕਰਕੇ ਮੈਂ ਇਕੱਲਾ ਪਿੰਡ ਟੁਰ ਗਿਆ। ਘਰ ਪੜਿਆ ਤੇ 2 ਮਿੰਟਾਂ ਬਾਅਦ ਮਕਈ ਦੇ ਸਿੱਟੇ ਵਰਗੇ ਹਰੇ ਰੰਗ ਦੇ ਦੁਪੱਟੇ ਵਿੱਚ ਮਕਈ ਦੇ ਸਿੱਟੇ ਦੇ ਵਾਲਾਂ ਵਰਗੇ ਸੁਨਹਿਰੀ ਵਾਲ ਲੈ ਕੇ ਉਹ 2 ਨੀਲੀਆਂ ਅੱਖਾਂ ਮੇਰੇ ਸਿਰ ਉੱਤੇ ਆਣ ਖਲੋਤੀਆਂ। ਨਾ ਸਲਾਮ ਨਾ ਦੁਆ, ਪੋਲਾ ਜਿਹਾ ਮੂੰਹ ਬਣਾ ਕੇ ਬੋਲੀ, ਮੈਨੂੰ ਪਤਾ ਸੀ ਤੂੰ ਅੱਜ ਕੱਲ੍ਹ ਵਿੱਚ ਆਉਣ ਵਾਲਾ ਹੈ। ਕਿੰਨੇ ਦਿਨ ਰਹੇਗਾ? ਕਦੋਂ ਜਾਣਾ ਈ? 2 ਜੁਮੇ ਤੇ ਰਹੇਗਾ ਨਾ? ਬੇਬੇ ਜੀ ਨੇ ਉਹਨੂੰ ਘੂਰੀ ਵੱਟੀ ਤੇ ਇੱਕਦਮ ਉੱਚੀ ਜੀ ਬੋਲੀ, ਫੁੱਫੀ ਦਾ ਕੀ ਹਾਲ ਹੈ? ਉਹ ਮਾਂ ਨੂੰ ਫੁੱਫੀ ਕਹਿੰਦੀ ਸੀ। ਮੈਂ ਬੇਬੇ ਜੀ ਤੋਂ ਡਰਦੇ ਉਹਨੂੰ ਆਖਿਆ, ਜ਼ਰਾ ਸਾਹ ਤੇ ਲੈ ਲੈਣ ਦੇ, ਹਜੇ ਮੈਂ ਆ ਕੇ ਬੈਠਾ ਹੀ ਹਾਂ, ਨਾਲੇ ਤੈਨੂੰ ਕੀ, ਜਾ ਕੇ ਆਪਣਾ ਕੰਮ ਕਰ। ਉਹਦਾ ਮੂੰਹ ਲਮਕ ਗਿਆ। ਹੌਲੀ ਜਿਹੀ ਮੁੜੀ ਤੇ ਆਪਣੇ ਹਰੇ ਕਚੂਰ ਦੁਪੱਟੇ ਨੂੰ ਉਂਗਲ ਉੱਤੇ ਲਪੇਟਦੀ ਬੂਹੇ ਤੋਂ ਬਾਹਰ ਨਿਕਲ ਗਈ। ਦੁੱਧ ਛੋਟੇ ਤੇ 2 ਗਲਾਸ ਪੀ, ਹੱਥ ਮੂੰਹ ਧੋ, ਕੱਪੜੇ ਬਦਲ ਮੈਂ ਗਲੀ ਵਿੱਚ ਨਿਕਲ ਆਇਆ। ਯਾਰ ਬੇਲੀ ਇਕੱਠੇ ਹੋ ਕੇ ਮੰਜੀਆਂ ਢਾ ਕੇ ਬਹਿ ਗਏ। ਮੈਂ ਸ਼ਹਿਰ ਦੀਆਂ ਗੱਲਾਂ ਕਰਦਾ ਰਿਹਾ, ਉਹ ਸੁਣਦੇ ਰਹੇ। ਫਿਰ ਉਹ ਪਿੰਡ ਦੀਆਂ ਖਬਰਾਂ ਦਿੰਦੇ ਰਹੇ, ਮੈਂ ਸੁਣਦਾ ਰਿਹਾ। ਸ਼ਾਮ ਹੋ ਗਈ। ਉਹਨਾਂ 2 ਘੰਟਿਆਂ ਵਿੱਚ ਉਹ ਕੋਈ 15 ਵਾਰੀ ਆਪਣੇ ਕੋਠੇ ਚੜ੍ਹੀ ਤੇ ਉਤਰੀ। ਕੁਫਤਾਨ ਦੀ ਨਮਾਜ਼ ਤੋਂ ਬਾਅਦ ਸਾਰਾ ਪਿੰਡ ਸੌਂ ਗਿਆ। ਮੇਰੀ ਮੰਜੀ ਕੋਠੇ ਉੱਤੇ ਡੱਟੀ ਸੀ। ਇਮਤਿਹਾਨਾਂ ਦੀ ਵਜ੍ਹਾ ਨਾਲ ਸਾਰੀ ਰਾਤ ਜਾਗਣ ਦੀ ਆਦਤ ਨੇ ਨੀਂਦਰ ਨੂੰ ਕੋਲ ਨਾ ਫੜਕਣ ਦਿੱਤਾ। ਮੈਂ ਚਿੱਤ ਲੇਟਿਆ ਸਫਾ ਚਿੱਟ ਚਾਨਣੀ ਵਿੱਚ ਤਾਰੇ ਗਿਣਦਾ ਰਿਹਾ। ਨਾਲ ਦੀ ਮੰਜੀ ਉੱਤੇ ਸਾਰੇ ਦਿਨ ਦੇ ਥੱਕੇ ਮਾਮਾ ਜੀ ਕੋਕ ਸੁੱਤੇ ਪਏ ਸਨ। ਦੂਰੋਂ ਕਿਸੇ ਟਾਂਗੇ ਦੀ ਆਵਾਜ਼ ਆ ਰਹੀ ਸੀ। ਖਬਰੇ ਰਾਤ ਗਏ ਕੋਈ ਅੱਡੇ ਉੱਤੇ ਉਤਰ ਕੇ ਪਿੰਡ ਨੂੰ ਆ ਰਿਹਾ ਸੀ ਜਾਂ ਪਿੰਡ ਨੂੰ ਜਾ ਰਿਹਾ ਸੀ। ਉਸਲ ਵੱਟ ਲੈਂਦਿਆਂ, ਪਾਸੇ ਮਾਰਦਿਆਂ ਅਖੀਰ ਨੀਂਦਰ ਆ ਹੀ ਗਈ ਜਾਂ ਖਬਰੇ ਨਹੀਂ ਆਈ, ਕਿਉਂ ਜੇ ਮੈਨੂੰ ਇੰਝ ਲੱਗਾ ਕੋਈ ਸੁਪਨੇ ਵਿੱਚ ਮੈਨੂੰ ਬੁਲਾ ਰਿਹਾ ਹੈ।
ਮੇਰੀ ਅੱਖ ਖੁੱਲ ਗਈ, ਸੱਜੇ ਖੱਬੇ ਵੇਖਿਆ, ਕੋਈ ਨਜ਼ਰੀ ਨਾ ਪਿਆ। ਮੈਂ ਅੱਖਾਂ ਨੂੰ ਉੱਠ ਲਈਆਂ। ਫਿਰ ਕਿਸੇ ਨੇ ਮੇਰੇ ਸੱਜੇ ਪੈਰ ਦੇ ਅੰਗੂਠੇ ਨੂੰ ਫੜ ਕੇ ਹਿਲਾਇਆ। ਮੈਂ ਉੱਠ ਕੇ ਬਹਿ ਗਿਆ। ਵੇਖਿਆ ਤਾਂ ਮਕਈ ਦਾ ਸਿੱਟਾ ਮੇਰੀ ਮੰਜੀ ਤੇ ਪਵਾਂਦੀ ਬੈਠਾ 2 ਨੀਲੀਆਂ ਅੱਖਾਂ ਨਾਲ ਮੈਨੂੰ ਵੇਖੀ ਜਾ ਰਿਹਾ। ਲਹਿੰਦੇ ਚੰਨ ਦੀ ਚਾਨਣੀ ਰਾਤ, ਘਰ ਦਾ ਕੋਠਾ, ਨਾਲ ਦੀ ਮੰਜੀ ਉੱਤੇ ਮਾਮਾ ਜੀ, ਥੱਲੇ ਵਿਹੜੇ ਵਿੱਚ ਘਰ ਦੇ ਜੀ। ਰਾਤ ਦਾ ਪਿਛਲਾ ਪੈਰ ਤੇ ਇਹ ਪਾਗਲ ਮੇਰੇ ਪਵਾਂਦੀ। ਜ਼ੋਰ ਦੀ ਬੋਲਾਂ ਤੇ ਮਾਮਾ ਜੀ ਤੇ ਜਾਗਣਗੇ ਹੀ, ਨਾਲ ਦੇ ਕੋਠਿਆਂ ਉੱਤੇ ਸੁੱਤੇ ਗੁਆਂਢੀ ਵੀ ਉੱਠ ਕੇ ਬਹਿ ਜਾਣਗੇ। ਜੇ ਹੌਲੀ ਬੋਲਾਂ ਤਾਂ ਇਸ ਢੀਠ ਉੱਤੇ ਅਸਰ ਨਹੀਂ ਹੋਣ ਲੱਗਾ। ਆਵਾਜ਼ ਘੁੱਟ ਕੇ ਆਖਿਆ, ਕੀ ਗੱਲ ਏ? ਉਹ ਦੱਬੇ ਪੈਰ ਟੁਰਦੀ ਮੇਰੇ ਸਿਰਹਾਣੇ ਕੋਲ ਆ ਬੈਠੀ ਤੇ ਕੰਨ ਨਾਲ ਮੂੰਹ ਲਾ ਕੇ ਬੋਲੀ, ਪਰਸੋਂ ਮੇਰਾ ਚਾਚਾ ਆਪਣੇ ਮੁੰਡੇ ਲਈ ਮੈਨੂੰ ਮੰਗਣ ਆਉਣ ਵਾਲਾ ਹੈ। ਮੈਂ ਜਵਾਬ ਦਿੱਤਾ, ਮੈਨੂੰ ਪਤਾ ਹੈ। ਮੇਰਾ ਇਹ ਕੋਰਾ ਜਵਾਬ ਸੁਣ ਕੇ ਉਹਦਾ ਸੱਜਰੇ ਫੁੱਲ ਵਰਗਾ ਖਿੜਿਆ ਮੁਖੜਾ ਪੱਥਰ ਹੋ ਗਿਆ। ਫਿਰ ਉਸ ਪੱਥਰ ਵਿੱਚੋਂ ਖਬਰੇ ਕਦੋਂ ਡੱਕੇ ਹੋਏ 2 ਚਸ਼ਮੇ ਹੁੰਬਲੀ ਮਾਰ ਕੇ ਫੁੱਟ ਪਏ। ਅਥਵਾ ਨਾਲ ਭਿੱਜੀ ਆਵਾਜ਼ ਵਿੱਚ ਉਹਨੇ ਆਖਿਆ, ਮੈਨੂੰ ਪਹਿਲਾਂ ਹੀ ਪਤਾ ਸੀ। ਉਹ ਪੂਰਾ ਬੋਤਲ ਖਲੋ ਗਈ, ਪੈਰੋਂ ਨੰਗੀ, ਕੋਈ ਆਵਾਜ਼ ਕੀਤੋਂ ਬਿਨਾਂ ਉਹ ਮੁੜੀ। ਕੋਠਿਆਂ ਵਿਚਕਾਰ ਬਣੀ ਨੀਵੀਂ ਜਿਹੀ ਕੰਧ ਤੋਂ ਛਾਲ ਮਾਰੀ ਤੇ ਆਪਣੇ ਕੋਠੇ ਵੱਲ ਟੱਪ ਗਈ। ਆਪਣੇ ਘਰ ਦੀਆਂ ਪੌੜੀਆਂ ਤੋਂ ਥੱਲੇ ਉਤਰਦਿਆਂ ਉਹਨੇ ਮੁੜ ਕੇ ਵੇਖਿਆ। ਮੈਂ ਮੰਜੀ ਉੱਤੇ ਚੌਂਕੜੀ ਮਾਰ ਕੇ ਬੈਠਾ ਚੰਨ ਨੂੰ ਡੁੱਬਦਾ ਵੇਖਦਾ ਰਿਹਾ। ਉਹਦੇ ਘਰੋਂ ਮੰਗਣੀ ਦੇ ਲੱਡੂ ਆਏ, ਸਭ ਨੇ ਖਾਧੇ। ਮੈਂ ਵੀ ਇੱਕ ਲੱਡੂ ਚੁੱਕਿਆ, ਚੱਕ ਮਾਰਿਆ, ਪਰ ਬੂੰਦੀ ਦੇ ਦਾਣੇ ਮੇਰੇ ਸੰਗ ਤੋਂ ਥੱਲੇ ਨਾ ਉਤਰੇ। ਮੈਂ ਅੱਧਾ ਲੱਡੂ ਆਪਣੇ ਅਜਾਣੇ ਨੂੰ ਦੇ ਦਿੱਤਾ। ਉਹਦੇ ਡੁੱਲੇ ਅਥਰੂਆਂ ਦਾ ਖਿਆਲ ਆਇਆ ਤੇ ਮਿੱਠਾ ਲੱਡੂ ਮੂੰਹ ਵਿੱਚ ਲੂਣਾ ਹੋ ਗਿਆ। ਨਲਕੇ ਉੱਤੇ ਜਾ ਕੇ ਕਰੂਲੀ ਕੀਤੀ, ਪਰ ਮੇਰੀ ਕੌੜ ਨਾ ਮੁੱਕੀ। ਮੈਂ ਘਰੋਂ ਨਿਕਲ ਆਇਆ। ਬੋਰ ਥੱਲੇ ਮੰਜੀਆਂ ਪਈਆਂ ਸਨ, ਮੈਂ ਉੱਥੇ ਜਾ ਬੈਠਾ। ਅਕਰਮ ਖਬਰੇ ਕਿੱਥੋਂ ਪਿਆ ਵੇਖਦਾ ਸੀ, ਕੋਲ ਆ ਬੈਠਾ। ਆਖਣ ਲੱਗਾ, ਉਹ ਪਾਗਲ ਹੈ, ਪਰ ਤੂੰ ਤਾਂ ਹੌਸਲਾ ਕਰ। ਮੈਂ ਉਹਨੂੰ ਕੀ ਕਹਿੰਦਾ, ਚੁੱਪ ਚਪੀਤਾ ਉਹਦੀਆਂ ਗੱਲਾਂ ਸੁਣਦਾ ਰਿਹਾ। ਅਕਰਮ ਖਬਰੇ ਕੀ ਕਹਾਣੀਆਂ ਸੁਣਾਈਆਂ, ਪਰ ਮੇਰੇ ਕੰਨਾਂ ਵਿੱਚ ਇੱਕੋ ਗੱਲ ਵੱਜਦੀ ਰਹੀ, ਮੈਨੂੰ ਪਤਾ ਹੀ ਸੀ। ਉਸ ਦਿਨ ਉਹਨੇ ਸਾਡੇ ਵੱਲ ਉੱਕਾ ਫੇਰਾ ਨਾ ਲਾਇਆ। ਜੇ ਆਉਂਦੀ ਜਾਂਦੀ ਤਾਂ ਮੈਨੂੰ ਉਹਦੇ ਵੱਲ ਵੇਖਿਆ ਨਹੀਂ ਸੀ ਜਾਣਾ। 10 ਦਿਨਾਂ ਦੀ ਛੁੱਟੀ ਦਾ ਤੀਜਾ ਦਿਨ ਸੀ। ਮੈਂ ਇਜਾਜ਼ਤ ਲਈ ਤੇ ਵਾਪਸ ਸ਼ਹਿਰ ਆ ਗਿਆ। MA ਵਿੱਚ ਮੇਰਾ ਦਾਖਲਾ ਹੋ ਗਿਆ। ਯੂਨੀਵਰਸਿਟੀ ਦੀਆਂ ਆਪਣੀਆਂ ਰੌਣਕਾਂ ਹੁੰਦੀਆਂ ਨੇ, ਪੜ੍ਹਾਈਆਂ, ਸੈਮੀਨਾਰ, ਮੁਜ਼ਾਕਰੇ, ਯੂਨੀਅਨਬਾਜ਼ੀ, ਖੇਡਾਂ, ਲਾਇਬ੍ਰੇਰੀ, ਕੈਫੇ, ਬਗੀਚੇ। 2.5 ਸਾਲ ਇੱਕ ਉਡਾਰੀ ਵਿੱਚ ਨਿਕਲ ਗਏ। ਮੈਂ ਵਿਹਲਾ ਹੋ ਕੇ ਫਿਰ ਨਾਨਕੇ ਵੱਲ ਮੂੰਹ ਕਰ ਲਿਆ। ਘਰ ਅਪੜਿਆ ਤੇ 2 ਮਿੰਟਾਂ ਪਿੱਛੋਂ ਉਹ ਸਿਰ ਉੱਤੇ ਆਣ ਖਲੋਤੀ, ਨਾ ਸਲਾਮ ਨਾ ਦੁਆ। ਮੈਨੂੰ ਪਤਾ ਸੀ ਤੂੰ ਅੱਜਕੱਲ੍ਹ ਵਿੱਚ ਆਉਣ ਵਾਲਾ ਹੈ। ਕਿੰਨੇ ਦਿਨ ਰਹੇਗਾ? ਕਿੱਦਣ ਜਾਣਾ ਜੀ? 2 ਜੁਮੇ ਤਾਂ ਰਹੇਗਾ ਨਾ? ਮੇਰੀ ਵੱਡੀ ਮਾਮੀ ਨੇ ਘੂਰੀ ਵੱਟੀ ਤੋਂ ਫਟਾਫਟ ਉੱਚੀ ਜੀ ਬੋਲੀ, ਤੇਰੀ ਪੜ੍ਹਾਈ ਕਦੋਂ ਮੁੱਕਣੀ ਹੈ? ਪੂਪੀ ਦਾ ਕੀ ਹਾਲ ਹੈ? ਮੈਂ ਉਹਨੂੰ ਉੱਤੋਂ ਲੈ ਕੇ ਥੱਲੇ ਤਾਈਂ ਵੇਖਿਆ। ਸਹੁੰ ਖਾਣ ਦੀ ਮੈਨੂੰ ਲੋੜ ਨਹੀਂ। 2.5 ਸਾਲਾਂ ਵਿੱਚ ਯੂਨੀਵਰਸਿਟੀ ਦੀਆਂ ਹਜ਼ਾਰਾਂ ਕੁੜੀਆਂ ਵੇਖੀਆਂ। ਸਭੇ ਇਸ ਨੀਲੀਆਂ ਅੱਖਾਂ ਵਾਲੀ ਦੀਆਂ ਹਾਨਾਣਾ ਸਨ। ਖਾਂਦੇ ਪੀਂਦੇ ਘਰਾਂ ਦੀਆਂ ਕੀ ਤੇ ਮਾਤੜ ਕੀ। ਇਹਦੇ ਵਰਗੀ ਨਿਰੋਲ ਪਾਣੀ ਮੁਟਿਆਰ ਮੈਨੂੰ ਤਾਂ ਨਹੀਂ ਸੀ ਦਿਸੀ। ਇੱਕ ਵਾਰੀ ਤਾਂ ਦਿਲ ਨੇ ਛਾਲ ਮਾਰ ਕੇ ਪਸਲੀਆਂ ਤੋੜ ਦਿੱਤੀਆਂ। ਮੈਂ ਆਪਣੇ ਆਪ ਨੂੰ ਆਖਿਆ, ਬੰਦਿਆ, ਇਸ ਝੱਲੀ ਨੂੰ ਤੂੰ ਕੋਈ ਸੁਪਨਾ ਹੀ ਦੇ ਛੱਡ ਦੋ, ਕੋਈ ਝੂਠਾ ਲਾਰਾ ਜਿਹਦੇ ਸਾਰੇ ਯਾਦਾਂ ਦੀ ਜੰਜ ਝਾੜ ਲੈਂਦੀ, ਆਪਣੀ ਕੋਈ ਮਜਬੂਰੀ ਜਿਹਨੂੰ ਵੇਖ ਕੇ ਇਹ ਆਪਣੇ ਆਪ ਨੂੰ ਸਮਝਾ ਲੈਂਦੀ। ਤੂੰ ਤਾਂ ਕਦੀ ਇਹਦੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕੀਤੀ। ਮਾਮੀ ਦੁੱਧ ਲੈ ਕੇ ਆ ਗਈ। ਪੁੱਤਰ ਪੀ ਲੈ। ਮੈਂ ਗਲਾਸ ਫੜਿਆ, ਉਹਨੂੰ ਵੇਖ ਕੇ ਮਾਮੀ ਆਖਣ ਲੱਗੀ, ਜਾ ਨਹੀਂ ਕੁੜੀਏ, 2 ਦਿਨਾਂ ਪਿੱਛੋਂ ਤੇਰੀ ਜੰਜ ਆਉਣ ਵਾਲੀ ਹੈ ਤੇ ਤੂੰ ਕੁਦਕਾੜੇ ਮਾਰਦੀ ਫਿਰਨੀ ਹੈ। ਜਾਂ ਘਰ ਜਾ ਕੇ ਕੰਮ ਕਾਜ ਕਰ, ਵਿਆਹ ਵਾਲੇ ਘਰ 100 ਕੰਮ ਹੁੰਦੇ ਨੇ। ਮਾਮੀ ਬੋਲਦੀ ਰਹੀ, ਉਹ ਚੁੱਪ ਕਰਕੇ ਖਲੋਤੀ ਸੁਣਦੀ ਰਹੀ। ਮਾਮੀ ਅੰਦਰ ਗਈ ਤਾਂ ਉਹਨੇ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਆਖਿਆ, ਦੁੱਧ ਕਿਉਂ ਨਹੀਂ ਪੀਂਦਾ? ਉਹਦੇ ਵਿਆਹ ਦੀ ਗੱਲ ਨੇ ਮੇਰੇ ਨੈਣ ਪ੍ਰੇਮ ਸਵਾ ਦਿੱਤੇ ਸਨ। ਮੈਂ ਸਿਰ ਨੂੰ ਛੰਡਿਆ ਤੇ ਇੱਕੋ ਸਾਹ ਵਿੱਚ ਗਲਾਸ ਖਾਲੀ ਕਰ ਦਿੱਤਾ। ਮੁੜ ਕੇ ਵੇਖਿਆ ਤਾਂ ਟੁਰ ਗਈ ਸੀ। ਉਸ ਰਾਤੀ ਮੈਂ ਕੋਠੇ ਉੱਤੇ ਲੰਮਾ ਪਿਆ, ਜਾਗਦਾ ਰਿਹਾ। ਸਾਰੀ ਤਾਲੀਮ, ਅਕਲਾਂ, ਦਲੀਲਾਂ ਮਾਰ ਖਾ ਗਈਆਂ। ਦਿਮਾਗ ਸੁੰਨ ਹੋ ਗਿਆ। ਅੱਖਾਂ ਉਹਦੇ ਘਰ ਦੇ ਕੋਠੇ ਵੱਲ ਤਾਰਾ ਹੋ ਗਈਆਂ ਸਨ। ਸਿਰ ਥੱਲੇ ਦਿੱਤੀ ਬਾਂਹ ਸੌਂ ਗਈ ਸੀ। ਰੱਬ ਜਾਣੇ ਨੀਂਦਰ ਕਿਹੜੇ ਦੇਸ ਉੱਡ ਪੁੱਟ ਗਈ ਸੀ। ਤਰੇਲ ਪੈਂਦੀ ਰਹੀ। ਮੈਂ ਖੇਸ ਉੱਤੇ ਨਾ ਖਿੱਚਿਆ। ਫਜਰ ਦੀ ਅਜ਼ਾਨ ਹੋ ਗਈ। ਮੈਂ ਉੱਠਿਆ, ਜੁੱਤੀ ਪਾਈ, ਮਸੀਤੇ ਟੁਰ ਗਿਆ। ਵਾਪਸ ਆ ਕੇ ਫਟਾਫਟ ਨਾਸ਼ਤਾ ਕੀਤਾ, ਧੋਤੇ ਕੱਪੜੇ ਪਾ ਕੇ ਨਾਲ ਦੇ ਪਿੰਡ ਦੇ ਰਿਸ਼ਤੇਦਾਰਾਂ ਨੂੰ ਮਿਲਣ ਟੁਰ ਗਿਆ। ਮੇਰਾ ਖਿਆਲ ਸੀ ਉਹਦੇ ਤੋਂ ਦੂਰ ਰਹਿ ਕੇ ਦਿਲ ਨੂੰ ਪਰਚਾ ਲਵਾਂਗਾ, ਪਰ ਉਹ ਮੇਥੋਂ ਦੂਰ ਕਦੋਂ ਸੀ। ਉਹਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਸੀ। ਹਰ ਵੇਲੇ ਉਹਦੀਆਂ ਨੀਲੀਆਂ ਅੱਖਾਂ, ਸੁਨਹਿਰੇ ਵਾਲ, ਸਰੂ ਵਰਗਾ ਬੁੱਤ ਅੱਖਾਂ ਅੱਗੇ ਫਿਰਦਾ ਰਿਹਾ। ਧਿਆਨ ਖੁੰਝਾਉਣ ਲਈ ਮੈਂ ਉੱਥੋਂ ਦੇ ਜੀਆਂ ਨਾਲ ਇੱਧਰ ਉੱਧਰ ਦੇ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਕੰਮ ਵਿੱਚ ਦਿਲ ਨਾ ਲੱਗਾ। ਇੱਕ ਗੁੰਮਾ ਜਿਹਾ ਦਿਲ ਨੂੰ ਘੇਰ ਬੈਠਾ ਸੀ। ਉਹਦੇ ਵਿਆਹ ਦੇ ਵਾਲੇ ਦਿਨ ਮੈਂ ਮੁੜ ਆਇਆ। ਜੰਝ ਆਈ, ਮੈਂ ਵੀ ਗਿਆ। ਉਹਦੇ ਲਾੜੇ ਨੂੰ ਵੇਖਿਆ, ਸੋਹਣਾ ਗੱਭਰੂ ਸੀ। ਉਹਦੇ ਵਰਗੀਆਂ ਨੀਲੀਆਂ ਅੱਖਾਂ,
ਸੋਨੇ ਵਰਗਾ ਵਾਲ, ਸੁਥਰੀ ਗੱਲਬਾਤ, ਹੱਡ ਪੈਰ ਤਗੜੇ, ਉੱਠਣ ਬਹਿਣ ਚੰਗਾ। ਲਾੜੇ ਦਾ ਪਿਓ ਮੁਦੱਬਰ ਤੇ ਅਕਲਾਂ ਵਾਲਾ ਲੱਗਾ। ਦਿਲ ਨੂੰ ਹੌਸਲਾ ਹੋ ਗਿਆ, ਉਹਨੂੰ ਸਾਕ ਤੇ ਚੰਗੇ ਹੀ ਜੁੜ ਗਏ ਨੇ। ਫਿਰ ਉਹ ਵਿਦਿਆ ਹੋ ਗਈ। ਮੇਰੇ ਲਈ ਪਿੰਡ ਜਿਵੇਂ ਉਜੜ ਗਿਆ। 2 ਦਿਨ ਕਿਸੇ ਕੰਮ ਨੂੰ ਹੱਥ ਨਾ ਪਾਇਆ। ਪੱਠੇ ਕੁਤਰੇ, ਮੱਝਾਂ ਨਾ ਮੱਝਾਂ ਨੂੰ ਛਪੜੇ ਛੱਡਿਆ। ਬੋਰ ਥੱਲੇ ਮੰਜੀ ਡਾ ਕੇ ਹੁੱਕੇ ਦੀ ਸਖਤੀ ਲਿਆਈ ਰੱਖੀ। ਅੱਖਾਂ ਉਹਦੇ ਕੋਠੇ ਵੱਲ ਖਾਲੀ ਬਨੇਰੇ ਟੋਂਦੀਆਂ ਰਹੀਆਂ। ਅਗਲੇ ਤੋਂ ਅਗਲੇ ਦਿਨ ਮੈਂ ਵਾਪਸ ਜਾਣ ਦਾ ਫੈਸਲਾ ਕਰ ਲਿਆ। ਘਰ ਦੇ ਜੀਆਂ ਨੂੰ ਮਿਲ ਕੇ ਵੱਡੇ ਬੂਹੇ ਵਿੱਚੋਂ ਬਾਹਰ ਨਿਕਲਿਆ। ਗਲੀ ਵਿੱਚ ਟਾਂਗਾ ਤਿਆਰ ਸੀ। ਮੈਂ ਘੋੜੇ ਦੀ ਫੱਕ ਵਾਲੀ ਬੋਰੀ ਨੂੰ ਸੀਟ ਥੱਲੇ ਧਿੱਕ ਕੇ ਸੰਦੂਕ ਰੱਖਿਆ। ਪਾਇਦਾਨ ਉੱਤੇ ਪੈਰ ਰੱਖ ਕੇ ਮੈਂ ਚੜ੍ਹਨ ਲੱਗਾ ਤੇ ਸਾਹਮਣੇ ਗਲੀ ਦਾ ਮੋੜ ਕੱਟ ਕੇ ਇੱਕ ਟਾਂਗਾ ਕੋਲ ਆਣ ਖਲੋਤਾ। ਪਹਿਲਾਂ ਉਹ ਉਤਰੀ, ਫਿਰ ਉਹਦੇ ਸਿਰ ਦਾ ਸਾਈਂ ਲੱਥਾ। ਮੈਂ ਸੋਚਿਆ ਸਲਾਮ ਦੁਆ ਕਰ ਲੈਣੀ ਚਾਹੀਦੀ ਹੈ, ਐਵੇਂ ਗਿਲਾ ਕਰੇਗਾ। ਮੈਂ ਲੈ ਆਇਆ, ਲਾੜੇ ਨੂੰ ਗਲ ਲਾਇਆ ਤੇ ਸੀਨੇ ਵਿੱਚੋਂ ਹੂਕ ਉੱਠੀ। ਸੰਗ ਕੁੱਟਿਆ ਗਿਆ। ਮੈਂ ਜ਼ੋਰ ਲਾ ਕੇ ਖੰਗੂਰਾ ਮਾਰਿਆ, ਉਹਦਾ ਹਾਲ ਚਾਲ ਪੁੱਛਿਆ। ਮਕਲਾਵੇ ਆਇਆ ਜਵਾਨ ਬੜਾ ਖੁਸ਼ ਸੀ। ਮੈਨੂੰ ਮਿਲ ਕੇ ਉਹ ਟਾਂਗੇ ਵੱਲ ਮੁੜ ਗਿਆ। ਉਹਨੇ ਸਮਾਨ ਲਾਣਾ ਸੀ। ਲਾੜਾ ਪਰਾਂ ਹੋਇਆ ਤੇ ਸੂਏ ਜੋੜੇ ਵਿੱਚ ਕੱਜੀ ਕਜਾਈ ਉਹ ਮੇਰੇ ਕੋਲ ਆ ਖਲੋਤੀ। ਨਾ ਸਲਾਮ ਨਾ ਦੁਆ। ਉਹਦੇ ਰੂਪ ਦੀ ਚੜ੍ਹਤਲ ਵੇਖ ਕੇ ਮੈਂ ਬਡੇਟਰਿਆ ਗਿਆ। ਉਹ ਤੇ ਹੋਰ ਦੀ ਹੋਰ ਹੋਈ ਹੋ ਗਈ ਸੀ। ਪਹਿਲਾਂ ਮੇਰੇ ਵੱਲ ਵੇਖਦੀ ਰਹੀ, ਫਿਰ ਬੋਲੀ, ਸਾਰੀ ਹਯਾਤੀ ਤੇਰੀਆਂ ਅੱਖਾਂ ਕੁਝ ਹੋਰ ਤੇ ਤੂੰ ਕੁਝ ਹੋਰ ਕਹਿੰਦਾ ਰਿਹਾ ਹੈ। ਕਿਉਂ? ਮੈਂ ਚੁੱਪ ਖਲੋਤਾ ਰਿਹਾ। ਲਾੜਾ ਬੂਹੇ ਵਿੱਚ ਖਲੋਤਾ ਸਾਡੇ ਵੱਲ ਵੇਖ ਰਿਹਾ ਸੀ। ਉਹ ਫਿਰ ਬੋਲੀ, ਮੈਂ ਤੈਨੂੰ ਇੱਕ ਗੱਲ ਦੱਸਾਂ। ਮੇਰੀ ਆਵਾਜ਼ ਕਿਤੇ ਖੂਹ ਵਿੱਚੋਂ ਆਈ, ਬੋਲ। ਉਹਨੇ ਆਖਿਆ, ਜੇ ਰੱਬ ਸੋਹਣੇ ਮੈਨੂੰ ਮੁੰਡਾ ਦਿੱਤਾ ਤੇ ਮੈਂ ਉਹਨੂੰ ਸਕੂਲੇ ਨਹੀਂ ਘੱਲਣ ਲੱਗੀ। ਮੈਂ ਬੋਲਿਆ, ਕਿਉਂ? ਤੇ ਆਖਣ ਲੱਗੀ, ਪੜ੍ਹਾਈ ਬੰਦੇ ਨੂੰ ਤੇਰੇ ਵਰਗਾ ਕਰ ਦਿੰਦੀ ਹੈ। ਇਹ ਸਨ ਜਨਾਬ ਮੀਰ ਤਨਾ ਯੂਸੀ ਸਾਹਿਬ।